अच्छा डॉक्टर साहब एक बंदा बड़ा अपनी जॉब तो भी सैटिस्फाइड होंदा है, एक बंदा अपने प्रोफैशन तो भी बड़ा सैटिस्फाइड होंदा है तो ਉਹਦੇ ਬਾਅਦ ਫਿਰ ਇਹ ਚੀਜ਼ਾਂ ਜ਼ੇਨ 'ਚ ਆ ਜਾਣੀਆਂ ਕਿ ਜੀ ਮੈਂ ਇਹ ਵੀ ਕੰਮ ਕਰਨਾ ਹੈ। ਕਿਆ ਕੋਈ ਬਚਪਨ ਤੋਂ ਹੀ ਕੋਈ ਇਹੋ ਜਿਹਾ ਜ਼ੇਨ 'ਚ ਹੈ ਸੀ ਇਹ ਆਈਡੀਆ? ਜਦੋਂ ਅਸੀਂ ਫਾਈਨਲ ਈਅਰ ਵਿੱਚ ਸਾਂ ਉਦੋਂ ਮੈਂ ਸਟੱਡੀ ਜਦੋਂ ਕੀਤੀ ਤੇ ਦੇਖਿਆ ਕਿ 95% ਚਾਂਸ 90% ਤੋਂ ਜ਼ਿਆਦਾ ਚਾਂਸ ਹੈ ਕਿ ਤੁਹਾਨੂੰ ਐਂਬੂਲੈਂਸ ਨਹੀਂ ਮਿਲੇਗੀ। ਉਦੋਂ ਹੀ ਮੈਂ ਸੋਚਿਆ ਸੀ ਤੇ ਮੈਂ ਕੰਮ ਕਰਦਾ ਰਿਹਾ, ਕੋਸ਼ਿਸ਼ ਐਜ਼ ਅ ਸੋਸ਼ਲ ਵਰਕ ਕਰਦਾ ਰਿਹਾ, ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਕਿ ਆ ਕੇ ਮੈਨੂੰ ਕੰਮ ਵੀ ਖੁਦ ਹੀ ਕਰਨਾ ਪਏਗਾ। ਮੈਂ ਕਿਹਾ ਜਿਹੜੇ ਇਦਾਰੇ ਨੇ ਉਹ ਕਿਉਂ ਨਹੀਂ ਕਰਦੇ ਪਏ, ਜਿੱਥੇ ਐਂਬੂਲੈਂਸਾਂ ਖਲੋਤੀਆਂ ਨੇ ਉਹ ਕੁਰਦੀ ਗਏ। ਈਵਨ ਫਲਾਈ ਇਦਾਰਿਆਂ ਕੋਲੋਂ ਮੈਂ ਗਿਆ, ਅੱਛਾ, ਮੈਂ ਉਹਨਾਂ ਨੂੰ ਕਿਹਾ ਕਿ ਯਾਰ ਤੁਸੀਂ ਇਹ ਡੈੱਡ ਬੋਡੀ ਤੇ ਬੜਾ ਚੰਗਾ ਕੰਮ ਕਰਦੇ ਹੋ, ਜਦੋਂ ਬੰਦਾ ਮਰ ਜਾਂਦਾ ਮਈਅਤ ਤੇ ਲੈ ਜਾਂਦੇ ਹੋ, ਲੇਕਿਨ ਸ਼ੁਰੂ ਵਾਲਾ ਵੀ ਕੰਮ ਕਰ ਲਓ, ਥੋੜਾ ਜਿਹਾ ਟ੍ਰੇਨਡ ਬੰਦਾ ਬਿਠਾ ਲਓ ਵਿੱਚ, ਥੋੜਾ ਜਿਹਾ ਇਕਵਿਪਮੈਂਟ ਉੱਥੇ ਦੇ ਦਿਓ ਤਾਂ ਕਿ ਜਦੋਂ ਐਮਰਜੈਂਸੀ ਆਏ ਤੇ ਫੌਰਨ ਕਰੋ। ਕਈ ਬੜੇ ਫਲਾਈ ਇਦਾਰੇ ਬੜਾ ਚੰਗਾ ਕੰਮ ਕਰਦੇ ਪਏ, ਲੇਕਿਨ ਉਹਨਾਂ ਨੇ ਵੀ ਜ਼ਿੰਮੇਵਾਰੀ ਨਹੀਂ ਲਿੱਤੀ। ਉੱਥੇ ਫਿਰ ਅਸੀਂ ਸ਼ੁਰੂ ਕੀਤਾ ਤੇ ਅੱਜ ਯੂਰਪ ਦਾ ਵੀ ਤੁਸੀਂ ਨੰਬਰ ਦੇਖੋ 112 ਹੈ ਤੇ ਅਸੀਂ ਪੀਟੀਏ ਦੇ ਨਾਲ ਬਕਾਇਦਾ ਡਿਸਕਸ਼ਨ ਦੇ ਬਾਅਦ 1122 ਪਹਿਲੇ ਦੋ ਹਿੱਸੇ ਨੇ, 911 ਤੇ 999 ਉਦੋਂ ਆਇਆ ਸੀ ਜਦੋਂ ਡਾਇਲ ਫੋਨ ਹੁੰਦਾ ਹਾਂਜੀ ਹਾਂਜੀ ਹਾਂਜੀ, ਉਹ ਸਾਡਾ ਸਰਕਾਰੀ ਐਕਸਚੇਂਜ ਜਿਹੜਾ ਸਾਰਾ 911 ਤੇ ਚੱਲਦਾ। ਜੀ ਜੀ ਜੀ, ਲੇਕਿਨ ਇਹ ਜਿਹੜਾ ਸਿਸਟਮ 1122 ਇਸ ਕਰਕੇ ਲੈ ਕੇ ਆਏ ਸਨ ਤੇ ਵਿਚਕਾਰ ਇਹ ਜਿਹੜਾ ਇਹ ਬੜਾ ਜ਼ਰੂਰੀ ਹੈਗਾ ਕਿ ਤੁਹਾਨੂੰ ਸਿਸਟਮ ਸਮਝੋ ਤੇ ਸਹੀ ਪ੍ਰੈਕਟੀਕਲ ਆਪਣੀ ਰਿਕੁਆਇਰਮੈਂਟਸ ਦੇ ਮੁਤਾਬਿਕ ਉਹਨੂੰ ਡਿਜ਼ਾਈਨ ਕਰੋ। ਅਸੀਂ ਕੋਸ਼ਿਸ਼ ਕੀਤੀ ਜਿੰਨੀਆਂ ਵੀ ਚੀਜ਼ਾਂ ਨੇ, ਚਾਹੇ ਐਂਬੂਲੈਂਸਿਸ ਨੇ, ਫਾਇਰ ਵਹੀਕਲ ਨੇ, ਅਸੀਂ ਸਾਰੀ ਪਾਕਿਸਤਾਨ ਹੀ ਡਿਵੈਲਪ ਕਰੀਏ। ਇੱਕ ਤਾਂ ਉਹਦੀ ਕਾਸਟ ਸਸਤੀ ਹੋਏ ਤੇ ਨਾਲ ਉਹਦੀ ਰਿਪੇਅਰ ਮੇਨਟੇਨੈਂਸ ਆਸਾਨ ਹੋਏ, ਵਰਨਾ ਤੁਸੀਂ ਇੱਕ ਚੀਜ਼ ਬਣਾ ਲੈਂਦੇ ਹੋ ਉਹਨੂੰ ਨਹੀਂ ਬਰਕਰਾਰ ਰੱਖ ਸਕਦੇ, ਫਿਰ ਚੱਲਦੀ ਨਹੀਂ। ਅੱਜ ਅੱਲਾ ਦਾ ਸ਼ੁਕਰ ਹੈ 20 ਸਾਲ ਤੋਂ ਜ਼ਿਆਦਾ ਅਸੀਂ ਉਹਨਾਂ ਆਲਮੀ ਮਿਆਰ ਨੂੰ ਮੇਨਟੇਨ ਰੱਖਦੇ ਹੋਏ ਉਹਨੂੰ ਚਲਾਇਆ। ਇਹ 2004 ਚ ਸਰ? ਜੀ 2004 ਤੋਂ ਲਾਹੌਰ ਤੋਂ ਆਗਾਜ਼ ਕੀਤਾ ਸੀ। ਉਹਦੇ ਬਾਅਦ ਫਿਰ ਜਿਹੜੀ ਹੈ ਗ੍ਰੈਜੂਅਲੀ ਪਹਿਲੇ 10-12 ਵੱਡੇ ਸ਼ਹਿਰਾਂ 'ਚ ਗਈ, ਫਿਰ 36 ਸ਼ਹਿਰਾਂ 'ਚ ਪੂਰੀ ਐਕਸਪੈਂਸ਼ਨ ਉਹਨਾਂ ਨੇ ਕੀਤੀ 2010 ਵਿੱਚ। ਫਿਰ ਫਲੱਡ ਆ ਗਿਆ ਤੇ ਫਲੱਡ ਅਸੀਂ ਮੈਨੇਜ ਕੀਤਾ, ਉਹ ਤੋਂ ਪਹਿਲੇ ਸੰਜ਼ਲਾ ਆਇਆ, ਫਿਰ ਦੂਜੇ ਸੂਬਾਂ ਨੂੰ ਵੀ ਅਸੀਂ ਟ੍ਰੇਨ ਕਰਨੇ ਹੁਣ, ਇੱਥੇ ਸਾਰੇ ਸੂਬੇ ਆਉਂਦੇ ਨੇ, ਅੱਜ 27,000 ਤੋਂ ਜ਼ਿਆਦਾ ਅਸੀਂ ਲੋਕੀ ਟ੍ਰੇਨ ਕਰ ਚੁੱਕੇ ਹਾਂ। ਅੱਛਾ, ਤੁਹਾਡੀ ਅਕੈਡਮੀ ਦੇ ਵਿੱਚ? ਸਾਡੀ ਅਕੈਡਮੀ 'ਚ ਤੇ ਨਾ ਸਿਰਫ ਇਹ ਫਿਰ ਆਲਮੀ ਮਿਆਰ ਦੀ ਟ੍ਰੇਨਿੰਗ ਨੂੰ ਦੇਣਾ ਇੱਥੇ। ਡਾਕਟਰ ਸਾਹਿਬ 2004 ਚ ਤੁਸੀਂ ਸਟਾਰਟ ਕੀਤਾ, ਉਸ ਵੇਲੇ ਗਵਰਨਮੈਂਟ ਸੀ ਸ਼ਾਇਦ ਚੌਧਰੀ ਪਰਵੇਜ਼ ਲਾਈ ਸਾਹਿਬ ਦੀ, ਤੇ ਇਹ ਤੁਸੀਂ ਜਿਹੜਾ ਆਪਣਾ ਆਈਡੀਆ ਹੈ ਇਹ ਫਿਰ ਉਹਨਾਂ ਕੋਲ ਲੈ ਕੇ ਗਏ ਚੌਧਰੀ ਸਾਹਿਬ ਕੋਲ? ਸਾਡਾ ਜਿਹੜਾ ਅਸਲ ਚੀਜ਼ ਸੀ, ਮੈਂ ਕੋਸ਼ਿਸ਼ ਕਰਦਾ ਸੀ ਕਿ ਸ਼ਹਿਰੀ ਦਿਫਾਅ ਨੂੰ ਫਾਲ ਕਰ ਲਈਏ। ਚੌਧਰੀ ਸਾਹਿਬ ਨੇ ਫਿਰ ਕਿਹਾ ਕਿ ਜੀ ਇਹ ਨਹੀਂ ਠੀਕ ਹੋਣ ਲੱਗੇ, ਸ਼ਹਿਰੀ ਦਿਫਾਅ ਦਾ ਤਾਂ ਬਹੁਤ ਬੁਰਾ ਹਾਲ ਸੀ ਸਰ, ਤੇ ਨਈ ਐਂਬੂਲੈਂਸ ਸਰਵਿਸ ਸ਼ੁਰੂ ਕਰ ਲਓ। ਉੱਥੋਂ ਅਸੀਂ ਐਂਬੂਲੈਂਸ ਸਰਵਿਸ ਦਾ ਆਗਾਜ਼ ਕੀਤਾ। ਅੱਛਾ, ਫਿਰ ਜੈਸੇ ਜੈਸੇ ਅਸੀਂ ਅੱਗੇ ਗਏ ਤੇ ਫਿਰ ਫਾਇਰ ਸਰਵਿਸ ਹੈ ਗਲਾਸਗੋ ਦੇ ਸਕਾਟਲੈਂਡ ਨਾਲ, ਉੱਥੇ ਹੰਜ਼ਲਾ ਮਲਿਕ ਸਾਹਿਬ ਸਨ ਗਲਾਸਗੋ 'ਚ, ਉਹਨਾਂ ਦਾ ਔਰ ਗਲਾਸਗੋ ਦੀ ਟ੍ਰੇਨਿੰਗ ਕਰਾਈ ਸੀ, ਚੌਧਰੀ ਸਰਵਰ ਸਾਹਿਬ ਸਨ, ਉਹ ਅਸੀਂ ਉੱਥੇ ਟ੍ਰੇਨਿੰਗ ਕੀਤੀ। ਉਹਦੇ ਬਾਅਦ ਫਿਰ ਜਿਹੜੀ ਸੀ ਇਸ ਤਰ੍ਹਾਂ ਹੀ 2010 ਵਿੱਚ ਜਿਹੜੀ ਫਿਰ ਵਾਪਸ ਉਸ ਵਕਤ ਸ਼ਹਬਾਜ਼ ਸ਼ਰੀਫ ਸਾਹਿਬ ਆ ਗਏ, ਉਹਨਾਂ ਨੇ ਫਿਰ ਇਹਦੀ ਐਕਸਪੈਂਸ਼ਨ ਜਿਹੜੀ ਹੈ ਪੂਰੀ 36 ਅਜ਼ਲਾ 'ਚ ਕੀਤੀ ਤੇ ਇਸ ਤਰ੍ਹਾਂ ਐਕਸਪੈਂਡ। ਫਿਰ ਉਹਨਾਂ ਨੇ ਮੋਟਰ ਬਾਈਕ ਰੈਸਕਿਊ ਸਰਵਿਸ ਸ਼ੁਰੂ ਕਰਾਈ ਕਿਉਂਕਿ ਗੁੰਜਾਨਾਬਾਦ ਇਲਾਕਿਆਂ 'ਚ ਜਾਣਾ ਮੁਸ਼ਕਿਲ ਹੋ ਗਿਆ ਸੀ, ਉਹ ਵੀ ਸਕਾਟਲੈਂਡ ਦੇ ਨਾਲ ਅਸੀਂ ਕੀਤੀ। ਹੁਣ ਜਿਹੜਾ ਇੱਕ ਕਮਿਊਨਿਟੀ ਪ੍ਰੋਗਰਾਮ ਤੇ ਦੂਜੇ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਤੇ 에ਅਰ ਐਂਬੂਲੈਂਸ ਸਰਵਿਸ ਜਿਹੜੀ ਸ਼ੁਰੂ ਕੀਤੀ ਹੈ ਉਹ ਮੈਡਮ ਨੇ ਵਜ਼ੀਰ ਆਲਾ ਪੰਜਾਬ ਜਿਹੜੀ ਉਹਨਾਂ ਨੇ ਕਰਾਈ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗ੍ਰੈਜੂਅਲੀ ਅਸੀਂ ਚੀਜ਼ਾਂ ਐਡ ਕਰਦੇ ਗਏ। ਇਸ ਤਰ੍ਹਾਂ ਹੀ ਫਲੱਡ ਦੀ ਜਿੱਦਤ ਲੈ ਆਏ ਨੇ, ਤੁਸੀਂ ਦੇਖੋਗੇ ਅੱਜ ਫਲੱਡ ਦਾ ਇਕਵਿਪਮੈਂਟ, ਕਿਉਂਕਿ ਪਿਛਲੇ ਸਾਲ ਬਕਾਇਦਾ ਖੁਦ ਵੀ ਕਿਸ਼ਤੀ 'ਚ ਗਏ ਤੇ ਉਹਨਾਂ ਨੇ ਜਾ ਕੇ ਦੇਖਿਆ ਦੂਰ ਦਰਾਜ ਇਲਾਕੇ। ਸੀਨੀਅਰ ਮਿਨਿਸਟਰ ਸਾਡੇ ਨਾਲ 3-3 4-4 ਘੰਟੇ ਅੰਦਰ, ਜਦੋਂ ਅਸੀਂ ਸੀਤਪੁਰ ਤੇ ਅਲੀਪੁਰ ਗਏ, ਉੱਥੇ ਸਾਰੀ ਰਾਤ ਤੱਕ ਆਪਰੇਸ਼ਨ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਕਿਹੜੀਆਂ ਚੀਜ਼ਾਂ ਨੂੰ ਕਰਨ ਦੀ ਲੋੜ ਹੈਗੀ ਹੈ। ਉਹਨਾਂ ਨੇ ਫਿਰ ਇਸ ਸਾਲ ਕਰਕੇ ਸਾਨੂੰ ਲੇਟੈਸਟ ਇਕਵਿਪਮੈਂਟ ਵੀ ਨਾਲ ਦਿੱਤਾ ਹੈ। ਸਾਡੀ ਕੋਸ਼ਿਸ਼ ਦੇਖੋ, ਇਹ ਕੋਈ ਅਮੀਰ ਗਰੀਬ ਦਾ ਫਰਕ ਨਹੀਂ, ਇਹ ਕੋਈ ਸਿਆਸੀ ਚੀਜ਼ ਨਹੀਂ। ਰੈਸਕਿਊ ਕੋਈ ਸਿਆਸੀ ਨਾਂ ਨਹੀਂ ਹੈਗਾ, ਰੈਸਕਿਊ ਹੈਗਾ ਜਿਹੜਾ ਵੀ ਬੰਦਾ ਰੈਸਕਿਊ ਕਾਲ ਕਰਦਾ ਉਹਨੂੰ ਅਸੀਂ ਬਗੈਰ ਕਿਸੇ ਤਫਰੀਕ ਤੋਂ ਜਾ ਕੇ ਮਦਦ ਕਰਨੇ ਆ। ਤੇ ਅੱਲਾ ਦਾ ਸ਼ੁਕਰ ਹੈ ਇਹਨਾਂ ਨੇ ਸਿਸਟਮ ਗ੍ਰੈਜੂਅਲੀ ਬੰਦੇ ਅੱਜ ਕਿਸੇ ਨੂੰ ਵੀ ਪਾਕਿਸਤਾਨ ਵਿੱਚ ਕੋਈ ਵੀ ਹੋਵੇ, ਖਸੂਸੀ ਤੌਰ ਤੇ ਪੰਜਾਬ ਤੇ ਮੈਂ ਜ਼ਰੂਰ ਕਹਿ ਸਕਦਾ ਕਿ ਉੱਥੇ ਦੁੱਖ ਦਰਦ ਆਉਣ ਦੀ ਕਿਆਦਤ ਹੈਗੀ ਤੇ ਉਹ ਜਦੋਂ ਵੀ ਕੋਈ ਹੁੰਦੀ ਹੈ ਫੌਰਨ ਐਮਰਜੈਂਸੀ, ਉਹਦੇ ਤੇ ਜਦੋਂ ਕਾਲ ਕਰਦੇ ਨੇ ਤੇ ਉਹਨਾਂ ਤੇ ਜਾ ਕੇ ਅਸੀਂ ਡੇਲੀ ਬੇਸਿਸ ਤੇ ਕੋਈ 7000 ਐਮਰਜੈਂਸੀਜ਼ ਨੂੰ ਜਿਹੜਾ ਅਸੀਂ ਮੈਨੇਜ ਕਰ ਰਹੇ ਹਾਂ। ਸਰ ਜਿਸ ਵੇਲੇ ਸਟਾਰਟ ਕੀਤਾ ਉਸ ਵੇਲੇ ਕਿੰਨੇ ਲੋਕ ਸਨ ਨਾਲ, ਮਤਲਬ ਰੈਸਕਿਊਅਰ ਕਿੰਨੇ ਸਟਾਰਟ ਦੇ ਵਿੱਚ? 14 ਤੁਸੀਂ ਐਂਬੂਲੈਂਸਾਂ ਲਈਆਂ? ਪਹਿਲੇ ਇੱਕ ਬੰਦਾ ਸੀ 3-4 ਮਹੀਨੇ, ਉਹਦੇ ਬਾਅਦ 2 ਬੰਦਿਆਂ ਨੂੰ ਮੈਂ ਆਪਣੀ ਨਾਲ ਸਪੋਰਟ ਵੈਸੇ ਰੱਖਦਾ ਸੀ, ਲੇਕਿਨ ਉਹਦੇ ਬਾਅਦ ਫਿਰ ਅਸੀਂ ਪਹਿਲਾਂ 200 ਬੰਦੇ ਰਿਕਰੂਟ ਕੀਤੇ, ਉਹਦੇ ਵਿੱਚ ਮੈਂ 20-25 ਨੱਸ ਗਏ ਤੇ 175 ਬੰਦਿਆਂ ਨਾਲ ਅਸੀਂ ਆਗਾਜ਼ ਕੀਤਾ। 6 ਜਿਹੜੀਆਂ ਸਨ ਉਹ ਸਟੇਸ਼ਨ ਸਨ ਬਣੇ, ਉਹ ਵੀ ਰਿਕਾਰਡ ਮੁੱਦਤ ਵਿੱਚ ਬਣੇ ਤੇ ਉਹਦੇ ਬਾਅਦ ਫਿਰ ਅਸੀਂ ਨਾਲ ਕੋਈ ਉਸ ਵਕਤ 14 ਐਂਬੂਲੈਂਸਿਸ ਨਾਲ ਆਗਾਜ਼ ਕੀਤਾ ਸੀ ਔਰ 2 ਰੈਸਕਿਊ ਵਹੀਕਲ। ਇਹ ਸਾਡਾ ਆਗਾਜ਼ ਹੋਇਆ। ਉਸ ਤੋਂ ਬਾਅਦ ਅੱਜ ਜਿਹੜਾ ਉਹ 900 ਤੋਂ ਜ਼ਿਆਦਾ ਐਂਬੂਲੈਂਸਿਸ ਨੇ ਐਂਡ ਇਸ ਤਰ੍ਹਾਂ ਫਾਇਰ ਵਹੀਕਲਸ ਨੇ
ਇਸੇ ਤਰ੍ਹਾਂ ਸਾਡੀਆਂ ਕੋਈ 2200 ਦੇ ਕਰੀਬ ਮੋਟਰਸਾਈਕਲਾਂ ਚੱਲਦੀਆਂ ਨੇ ਪੂਰੇ ਯਾਨੀ 127 ਮਿਲੀਅਨ ਦੀ ਅਮਨ ਆਬਾਦੀ ਤੁਸੀਂ ਦੇਖ ਲਓ ਪੰਜਾਬ ਦੀ ਹੈਗੀ ਯਾਨੀ ਇੱਕ 15ਵਾਂ ਬੜਾ ਮੁਲਕ ਹੋਏਗਾ ਜੀ ਜੀ ਤੇ ਇਹਦੇ ਵਾਸਤੇ ਇਹ ਵਸਾਇਲ ਤੇ ਨਾਲ ਅਸੀਂ ਦੂਸਰੇ ਸੂਬਾਂ ਨੂੰ ਵੀ ਹੈਲਪ ਕਰ ਰਹੇ ਹਾਂ ਉਹਨਾਂ ਨੂੰ ਵੀ ਟ੍ਰੇਨਿੰਗ ਤੱਕ ਉੱਥੇ ਵੀ ਲੋਕਾਂ ਨੂੰ ਅਹਿਸਾਸ ਤਹਫੁਜ਼ ਹੋਏ ਕਿ ਦਿਨ ਹੋਏ ਚਾਹੇ ਰਾਤ ਆਂਦੀ ਹੋਏ ਚਾਹੇ ਤੂਫਾਨ ਜ਼ਲਜ਼ਲਾ ਹੋਏ ਚਾਹੇ ਅੱਗ ਕੋਈ ਨਾ ਕੋਈ ਉਹਦਾ ਮਦਦ ਕਰਨ ਨੂੰ ਤਿਆਰ ਹੈ ਅੱਲਾਹ ਕਰੇ ਕਿ ਬਾਕੀ ਸੂਬਿਆਂ 'ਚ ਵੀ ਉਸੇ ਮਿਆਰ ਦੀ ਸਰਵਿਸ ਲੋਕਾਂ ਨੂੰ ਮਿਲਦੀ ਰਹੇ ਕਿਉਂਕਿ 18ਵੀਂ ਤਰਮੀਮ ਦੇ ਬਾਅਦ ਸੂਬਿਆਂ ਦੀ ਜ਼ਿੰਮੇਵਾਰੀ ਜੀ ਸੂਬਿਆਂ ਦੀ ਤੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਵਿੱਚ ਹੈਲਪ ਕਰ ਸਕਦੇ ਹਾਂ ਮਿਆਰ ਸੈਟ ਕਰਨ ਕਰ ਸਕਦੇ ਉਹ ਅਸੀਂ ਹੈਲਪ ਕਰ ਰਹੇ ਹਾਂ ਤੇ ਤੁਸੀਂ ਅਕੈਡਮੀ ਦੇਖੋਗੇ ਲੇਕਿਨ ਉਹਨਾਂ ਨੇ ਬੇਸਿਕ ਸਿਸਟਮ ਜਿਸ ਤਰ੍ਹਾਂ ਲਾਅ ਐਂਡ ਆਰਡਰ ਕਰਨਾ ਇਸ ਤਰ੍ਹਾਂ ਬੇਸਿਕ ਸਿਸਟਮ ਉਹਨਾਂ ਨੇ ਆਪਣਾ ਖੁਦ ਮੇਨਟੇਨ ਰੱਖਣਾ ਤੇ ਦੂਸਰੇ ਸੂਬਿਆਂ ਦੇ ਲੋਕ ਜਿਹੜੇ ਨੇ ਉਹ ਬਕਾਇਦਾ ਇੱਥੇ ਟ੍ਰੇਨਿੰਗ ਵਾਸਤੇ ਆ ਰਹੇ ਨੇ ਤੁਹਾਡੇ ਕੋਲ ਜਿੰਨੀ ਵੀ ਇੰਡਕਸ਼ਨ ਵੀ ਤੇ ਨਾਲ ਰਿਫਰੈਸ਼ਰ ਟ੍ਰੇਨਿੰਗ ਵੀ ਉਹ ਉਹਦੇ ਵਾਸਤੇ ਬਕਾਇਦਗੀ ਨਾਲ ਸਾਡੇ ਕੋਲ ਆਉਂਦੇ ਨੇ ਉਹਨਾਂ ਨੂੰ ਅਸੀਂ ਟ੍ਰੇਨ ਕਰਨੇ ਤਾਂ ਕਿ ਹਰ ਪਾਕਿਸਤਾਨ ਵਿੱਚ ਕਿੱਥੇ ਵੀ ਚਲੇ ਜਾਓ ਜਦੋਂ ਇੱਕ ਨੰਬਰ 'ਤੇ ਡਾਇਲ ਕਰਨ ਤੇ ਉਹਨਾਂ ਨੂੰ ਆਲਮੀ ਮਿਆਰ ਦੀ ਐਮਰਜੈਂਸੀ ਸਰਵਿਸ ਮਿਲਦੀ ਤੇ ਸਰ ਦੂਸਰੇ ਸੂਬਿਆਂ 'ਚ ਵੀ ਸਰਵਿਸ ਜਿਹੜੀ ਹੈ ਉਹ ਚੱਲ ਰਹੀ ਹੈ ਔਰ 1122 ਦੇ ਨਾਂ ਤੋਂ ਹੀ ਚੱਲ ਰਹੀ ਹੈ ਜੀ 1122 ਕੋਈ ਨੰਬਰ ਜਿਹੜਾ ਹੈ ਉਹ ਕੋਈ ਇਹ ਹੈਗਾ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਜੋ ਕੋਈ ਨੰਬਰ ਦਿੰਦੀ ਹੈ ਜੀ ਤੁਹਾਨੂੰ ਜੀ ਜੀ ਇਹ ਫਿਰ ਜਿਸ ਤਰ੍ਹਾਂ ਯੂਰਪ ਦਾ ਅੱਜ 112 ਹੈ ਤੇ ਪਹਿਲੇ ਦੋ ਇੰਡਸ ਬੜੀ ਡਿਬੇਟ ਦੇ ਬਾਅਦ ਅਸੀਂ ਇਹ ਨੰਬਰ ਰੱਖਿਆ ਅੱਜ ਇਹ ਪੂਰੇ ਪਾਕਿਸਤਾਨ ਦਾ ਐਮਰਜੈਂਸੀ ਨੰਬਰ ਹੈ ਜਿਹੜਾ ਪੀਟੀਏ ਦਿੰਦਾ ਤੁਹਾਨੂੰ ਜੀ ਜੀ